ਵਾਲੇਕੁਮ ਜੀ। ਸਿਆਣੇ ਕਹਿੰਦੇ ਸੀ ਕਿ ਪੀਰ ਪੁੱਤ ਨਾ ਦਿਓ ਤੇ ਘਰ ਵੀ ਨਾ ਮੁੜਨ ਦਿਓ। ਸਾਡੇ ਨਾਲ ਪਰਦੇਸੀਆਂ ਨਾਲ ਉਹ ਗੱਲ ਬਣੀ ਪਈ ਹੈ ਵੀ ਹੁਣ ਸਾਡਾ ਘਰ ਵੀ ਕੋਈ ਨਹੀਂ। ਬਾਹਰ ਜਾਈਦਾ ਰੋਜ਼ੀ ਵਾਸਤੇ, ਰੋਜ਼ੀ ਨਾ ਲੱਭੂਗੀ ਤੇ ਹੁਣ ਸਾਡਾ ਘਰ ਵੀ ਕੋਈ ਨਹੀਂ। ਮੋਹਸਨ ਨਕਵੀ ਸਾਹਿਬ ਦਾ ਬਿਆਨ ਆਇਆ ਕਿ ਜਿਹੜੇ ਪਾਕਿਸਤਾਨ ਡਿਪੋਰਟ ਹੋ ਕੇ ਆਉਣਗੇ ਉਹਨਾਂ ਨੂੰ 5 ਸਾਲ ਵਾਸਤੇ ਪਾਸਪੋਰਟ ਤੋਂ ਮਹਿਰੂਮ ਕਰ ਦਿੱਤਾ ਜਾਏਗਾ ਔਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਸਿੱਟਿਆ ਜਾਏਗਾ, ਸਜ਼ਾ ਮਿਲੇਗੀ ਉਹਨਾਂ ਨੂੰ। ਇਹ ਵੀ ਠੀਕ ਹੋ ਗਿਆ। ਮੋਹਸਨ ਨਕਵੀ ਸਾਹਿਬ ਦੇ ਕੋਲ ਮੇਰੀ ਇਹ ਅਪੀਲ ਹੈ ਕਿ ਆਪਣੇ ਕਵਾਨੀਨ ਥੋੜ੍ਹੇ ਜਿਹੇ ਜਿਹੜੇ ਨਾ ਇਹ ਨਰਮ ਕੀਤੇ ਜਾਣ, ਇਹਨਾਂ 'ਚ ਰਿਆਇਤ ਕੀਤੀ ਜਾਵੇ। ਰਿਆਇਤ ਇਸ ਵਾਸਤੇ ਕੀਤੀ ਜਾਵੇ, ਇਸ ਤਰ੍ਹਾਂ ਕੀਤੀ ਜਾਵੇ ਕਿ ਜਿਹੜੇ ਬੰਦੇ ਤੇ ਕ੍ਰਾਈਮ ਦੀ ਬਿਨਾਂ ਤੇ ਹੁੰਦੇ ਨਾ, ਵਾਪਸ ਕੋਈ ਮੰਗਣ ਵਾਲੇ 'ਚ ਆ ਗਿਆ, ਕੋਈ ਜਾਂ ਕੋਈ ਚੋਰੀ ਕਰਦਾ ਜਾਂ ਕੋਈ ਹੋਰ ਕਿਸੇ ਕ੍ਰਾਈਮ 'ਚ ਫੜਿਆ ਗਿਆ ਤਾਂ ਉਹ ਆਇਆ ਵਾਪਸ, ਉਹਨੂੰ ਤੇ ਇਹ ਦੇਣ, ਸਜ਼ਾ ਵੀ ਦੇਣ, ਭਾਵੇਂ ਉਹਦਾ ਬਿਲਕੁਲ ਸਾਰੀ ਜ਼ਿੰਦਗੀ ਵਾਸਤੇ ਪਾਸਪੋਰਟ ਖਤਮ ਕਰ ਦੇਣ, ਸਾਨੂੰ ਇਸ ਚੀਜ਼ ਨਾਲ ਕੋਈ ਦੁੱਖ ਨਹੀਂ। ਠੀਕ ਆ। ਜਿਹੜੇ ਬੰਦੇ ਅੱਗੋਂ ਕਿਸੇ ਸਕੈਮਰ ਦੇ ਹੱਥੀਂ ਚੜ੍ਹ ਗਏ ਜਾਂ ਉਹਨਾਂ ਨਾਲ ਫਰਾਡ ਹੋ ਗਿਆ ਜਾਂ ਉਹਨਾਂ ਨਾਲ ਕੋਈ 19-21 ਹੋ ਗਈ, ਹੁਣ ਮਲੇਸ਼ੀਆ ਦੇ ਵਿੱਚ ਬੰਦੇ ਜਾਂਦੇ ਆ, ਉੱਥੇ ਨਹੀਂ ਵੀਜ਼ੇ ਖੁੱਲ੍ਹੇ ਅਤੇ ਉਹਨਾਂ ਦੇ ਹਲੇ 2-2 ਸਾਲ ਤੋਂ ਵੀਜ਼ੇ ਨਹੀਂ ਲੱਗੇ। ਠੀਕ ਹੈ। ਉਹ ਗਰੀਬ ਉੱਥੋਂ ਫੜੇ ਗਏ ਕੰਮ ਤੋਂ ਜਾਂ ਉਰਾਂ ਪਰਾਂ, ਉਹ ਤਾਂ ਵੀਜ਼ੇ ਦੀ ਫੀਸ ਦੇਣ ਵਾਸਤੇ ਵੀ ਤਿਆਰ ਹੈ, ਵੀਜ਼ੇ ਖੁੱਲ੍ਹਣਗੇ ਤਾਂ ਹੀ ਹੈ ਨਾ। ਉਹ ਉੱਥੋਂ ਫੜੇ ਜਾਂਦੇ ਆ, ਉਹ ਡਿਪੋਰਟ ਹੋ ਜਾਂਦੇ ਆ। ਉਹਨਾਂ ਨੂੰ ਕਿਸ ਚੀਜ਼ ਦੀ ਸਜ਼ਾ ਹੈ ਕਿ ਉਹਨਾਂ ਕੋਲੋਂ ਜਿਹੜੀ ਨੈਸ਼ਨੈਲਿਟੀ ਪਾਕਿਸਤਾਨੀ ਖੋਈ ਜਾਏਗੀ ਜਾਂ ਉਹਨਾਂ ਨੂੰ ਸਜ਼ਾ ਜੇਲ੍ਹ ਦੀ ਦਿੱਤੀ ਜਾਏਗੀ, ਉਹਨਾਂ ਦਾ ਪਾਸਪੋਰਟ ਮਨਸੂਖ ਹੋ ਜਾਏਗਾ। ਜਾਂ ਤਾਂ ਤੁਸੀਂ ਮੈਨੂੰ ਇੱਕ ਚੀਜ਼ ਇਹ ਦਿਖਾਓ ਨਾ ਕਿ ਪਾਕਿਸਤਾਨ ਦੇ ਵਿੱਚ ਤੁਸੀਂ ਕੋਈ ਐਸੀ ਫੈਸਿਲਿਟੀਜ਼ ਦਿੱਤੀ ਆ, ਐਸੇ ਕੋਈ ਵਸਾਇਲ ਦਿੱਤੇ ਸਾਨੂੰ ਕਿ ਅਸੀਂ ਪਾਕਿਸਤਾਨ ਦੇ ਵਿੱਚ ਰਹਿ ਕੇ ਕੁਛ ਕਰ ਸਕੀਏ। ਨਾ ਤਾਂ ਪਾਕਿਸਤਾਨ 'ਚ ਹੁਣ ਰਹਿ ਕੇ ਅਸੀਂ ਕਿਸਾਨੀ ਕਰ ਸਕਦੇ, ਨਾ ਕਿਸੇ ਮਿਲ ਲਾਈਨ 'ਚ ਮਜ਼ਦੂਰੀ ਕਰ ਸਕਦੇ, ਕਿਉਂਕਿ ਉੱਥੇ ਸਾਦੀ ਤਨਖਾਹ 25 ਤੋਂ 30 ਹਜ਼ਾਰ ਹੈ ਅਤੇ ਉਹਦੇ ਨਾਲ ਘਰ ਨਹੀਂ ਚੱਲਦਾ। ਇਹ ਤੁਹਾਨੂੰ ਨਹੀਂ ਪਤਾ, ਲੇਕਿਨ ਫਿਰ ਵੀ ਤੁਸੀਂ ਮੌਤ ਦੇ ਮੂੰਹ 'ਚ ਧਕੇਲਿਆ ਪਾਕਿਸਤਾਨੀ ਆਵਾਮ ਨੂੰ। ਸਹੀ ਹੈ। ਕੋਈ ਵੀ ਐਸਾ ਅਦਾਰਾ ਨਹੀਂ ਹੈ ਜਿਹਦੇ ਵਿੱਚ ਬੰਦਾ ਰਹਿ ਕੇ ਪਾਕਿਸਤਾਨ ਦੇ ਵਿੱਚ ਕਿ ਪਾਕਿਸਤਾਨੀ ਬੰਦਾ ਪਾਕਿਸਤਾਨ ਦੇ ਵਿੱਚ ਕੰਮ ਕਰਕੇ ਤਾਂ ਆਪਣਾ ਘਰ ਦਾ ਨਿਜ਼ਾਮ ਚਲਾ ਲੇਗਾ, ਆਪਣੇ ਬੱਚਿਆਂ ਨੂੰ ਪੜ੍ਹਾ ਲੇਗਾ, ਆਪਣਾ ਜ਼ਿੰਦਗੀ ਜਿਹੜੀ ਨਾ ਉਹ ਸੌਖੀ ਕਰਕੇ ਜੀ ਲੇਗਾ। ਬਿਲਕੁਲ ਸਾਬਤ ਹੀ ਨਹੀਂ ਹੁੰਦਾ, ਕਿਉਂਕਿ ਇਸ ਜਗ੍ਹਾ ਤੇ ਤੁਸੀਂ ਸਾਨੂੰ ਛੱਡਿਆ ਹੀ ਨਹੀਂ ਨਾ। ਪੰਜਾਬ ਹਕੂਮਤ ਨੇ, ਪਾਕਿਸਤਾਨ ਹਕੂਮਤ ਨੇ ਸਾਨੂੰ ਇਸ ਜਗ੍ਹਾ ਬਿਲਕੁਲ ਨਹੀਂ ਛੱਡਿਆ ਕਿਸੇ ਕਿਸਮ ਵੀ। ਅੱਛਾ, ਉੱਥੋਂ ਅਸੀਂ ਪੈਸੇ ਉਧਾਰੇ ਜਾ ਕੇ ਪ੍ਰਦੇਸ਼ ਆ ਜਾਂਦੇ ਹਾਂ, ਅੱਧੀ ਰਾਤ ਨੂੰ ਸਾਨੂੰ ਮਗਰੋਂ ਪਾਕਿਸਤਾਨ ਨੂੰ ਫੋਨ ਆ ਜਾਂਦਾ ਨਾ, ਤੇ ਸਾਡੇ ਮੂੰਹ 'ਚੋਂ ਪਹਿਲਾ ਲਫ਼ਜ਼ ਨਿਕਲਦਾ ਕਿ ਯਾ ਅੱਲਾ ਖੈਰ, ਕਿ ਯਾਰ ਪਿੱਛੇ ਘਰ ਕੋ ਖੈਰ ਹੋਵੇ, ਅੱਲਾ ਖੈਰ ਕਰੇ। ਤੇ ਇੱਥੇ ਸਾਨੂੰ ਅੱਗੋਂ ਕੰਮ ਤੇ ਵੀਜ਼ੇ ਸਾਡੇ ਕੋਲ ਨਹੀਂ ਹੈ। ਠੀਕ ਹੈ। ਮੈਂ ਆਪਣੀ ਗੱਲ ਨਹੀਂ ਕਰਦਾ, ਸਾਰਿਆਂ ਦੀ ਓਵਰਆਲ ਗੱਲ ਕਰਦਾ ਕਿ ਜਿਹੜੇ ਬੰਦਿਆਂ ਕੋਲ ਵੀਜ਼ੇ ਨਹੀਂ ਹੈ, ਠੀਕ ਹੈ, ਵੀਜ਼ੇ ਹੈ ਵੀ ਉਹਨਾਂ ਦਾ ਵੀ ਕੋਈ ਨਹੀਂ ਇੱਥੇ ਏਡੀ ਅਹਿਮੀਅਤ ਨਹੀਂ ਹੈ। ਸਾਡੇ ਕੋਲ ਕੰਮ ਵਾਲਾ ਬੰਦਾ ਪੈਸੇ ਮਾਰ ਦਿੰਦਾ, ਸਾਨੂੰ ਤਨਖਾਹ ਨਹੀਂ ਮਿਲਦੀ, ਉਹਦੇ ਬਾਰੇ ਕੀ ਕਦੀ ਕਿਸੇ ਨੇ ਨਹੀਂ ਸੋਚਿਆ। ਸਾਨੂੰ ਪਾਕਿਸਤਾਨ 'ਚ ਕੋਈ ਵਸਾਇਲ ਨਹੀਂ ਮਿਲੇ। ਸਹੀ ਹੈ। ਇੱਥੇ ਸੱਟ ਫੇਟ ਲੱਗ ਜਾਂਦੀ ਹੈ, ਮਹਿੰਗੇ ਹਸਪਤਾਲ 'ਚ ਜਾ ਕੇ ਇਲਾਜ ਕਰਾਉਣਾ ਉਹ ਸਾਡੇ ਆਪਣੇ ਪੱਲੇ ਆ। ਇੱਥੋਂ ਦੇ ਨੈਸ਼ਨੈਲਿਟੀ ਹੋਲਡਰ ਜਿਹੜੇ ਹੋਣਗੇ ਉਹ 1 ਰਿੰਗੜ 1 ਰਿਆਲ ਜਾਂ 2 ਰਿੰਗੜ ਜਾਂ 2 ਰਿਆਲ ਜਾਂ 2 ਯੂਰੋ ਦੇ ਕੇ ਆਪਣਾ ਨੈਸ਼ਨੈਲਿਟੀ ਹੋਲਡਰ ਜਿਹੜੇ ਮੁਲਕ ਦੇ ਹੋਣਗੇ ਉਹ ਜਨਾਬ ਆਪਣਾ ਇਲਾਜ ਕਰਾ ਲੈਣਗੇ। ਪਾਕਿਸਤਾਨ ਦੇ ਵਿੱਚ ਇਹ ਸਹੂਲਤ ਵੀ ਨਹੀਂ ਹੈ ਕਿ ਸਰਕਾਰੀ ਹਸਪਤਾਲ 'ਚ ਜਾ ਕੇ ਤੁਸੀਂ 50-70 ਰੁਪਈਆਂ ਨਾਲ ਇਲਾਜ ਕਰਾ ਲਓ। ਇੱਥੇ ਸਾਨੂੰ ਮਹਿੰਗੀਆਂ ਫੀਸਾਂ ਭਰਨੀਆਂ ਪੈਣਗੀਆਂ ਆਪਣੇ ਇਲਾਜ ਵਾਸਤੇ। ਠੀਕ ਆ। ਮਿਹਨਤ ਕਰਨੀ ਪਏਗੀ, ਦੁੱਗਣੀ ਤਿਗਣੀ ਕਰਨੀ ਪਏਗੀ ਉਹਨਾਂ ਤੋਂ, ਫਿਰ ਜਾ ਕੇ ਸਾਨੂੰ ਕੁਛ ਪੈਸੇ ਚੰਦ ਮਿਲਣਗੇ ਕਿ ਅਸੀਂ ਆਪਣਾ ਘਰ ਭੇਜਣ ਵਾਸਤੇ। ਉਹ ਵੀ ਪਤਾ ਨਹੀਂ ਮਿਲਣੇ ਹੈ ਕਿ ਨਹੀਂ ਮਿਲਣੇ, ਅਗਲੇ ਨੇ ਮਾਰ ਜਾਣੇ ਆ ਜਾਂ ਸਾਨੂੰ ਮਿਲਣੇ ਆ। ਖੁਦਾਰਾ ਥੋੜ੍ਹੀ ਜਿਹੀ ਰਿਆਇਤ ਕਰੋ। ਬਾਕੀ ਮੈਂ ਭਾ ਅੰਜਮ ਸਰੋਇਆ ਜਾਂ ਇੱਦਾਂ ਦੇ ਜਿਹੜੇ ਵੀ ਸਾਡੇ ਪੰਜਾਬੀ ਦੇ ਮੋਹਤਬਰ ਬੰਦੇ ਆ, ਰਾਣਾ ਨਸੀਰ ਆ, ਅੰਜਮ ਸਰੋਇਆ, ਇਹਨਾਂ ਅੱਗੇ ਅਪੀਲ ਕਰਦਾ ਕਿ ਤੁਹਾਡਾ ਪਲੇਟਫਾਰਮ ਚੱਲਦਾ, ਤੁਹਾਡੀ ਗੱਲ ਸੁਣੀ ਜਾਂਦੀ ਹੈ, ਤੁਸੀਂ ਇਸ ਗੱਲ ਨੂੰ ਜਿਹੜਾ ਨਾ ਕੋਈ ਸਾਡੀ ਗੱਲ ਨੂੰ ਸਰਕਾਰ ਤੱਕ ਪਹੁੰਚਾਓ, ਸਾਡੇ ਵਾਸਤੇ ਦਰਖਾਸਤ ਕਰੋ। ਜਿੰਨੇ ਵੀ ਓਵਰਸੀਜ਼ ਭਰਾ ਬੈਠੇ ਓਵਰਆਲ ਵਿੱਚੇ ਮੈਂ ਵਿੱਚ ਹਰ ਬੰਦਾ ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ, ਕਿਉਂਕਿ ਰਿਆਸਤ ਹੁੰਦੀ ਹੈ ਮਾਂ। ਸਹੀ ਹੈ। ਅਤੇ ਸਾਨੂੰ ਇਹਨਾਂ ਨੇ ਉਸ ਮਾਂ ਦਾ ਹੱਕ ਵੀ ਖੋਹ ਲਿਆ ਕਿ ਜਿਹੜਾ ਬੰਦਾ ਹੁਣ ਡਿਪੋਰਟ ਹੋ ਕੇ ਆਏਗਾ ਉਹਦੇ ਕੋਲ ਮਾਂ ਦਾ ਹੱਕ ਵੀ ਨਹੀਂ ਹੈ, ਹੋਰ ਕਿਸੇ ਪਾਸੇ ਮਜ਼ਦੂਰੀ ਵੀ ਨਹੀਂ ਕਰ ਸਕਦਾ। ਉਹ ਜਿਹੜਾ ਉਧਾਰ ਲੈ ਕੇ ਆਇਆ ਉਹ ਜੇ ਡਿਪੋਰਟ ਹੋ ਗਿਆ, ਅੱਲਾ ਨਾ ਕਰੇ ਉਹ ਵਾਪਸ ਚਲਾ ਗਿਆ, ਉਧਾਰ ਵਾਲੇ ਨੇ ਉਹਦਾ ਬੂਹਾ ਪੱਟ ਲੈਣਾ, ਉਹਨੇ ਗਰੀਬ ਨੇ ਮੌਤ ਵੱਲ ਹੀ ਜਾਣਾ। ਨਾ ਸਾਨੂੰ ਕਿਸੇ ਪਾਸੇ ਤੁਸੀਂ ਸੁੱਖ ਦਾ ਸਾਹ ਲੈਣ ਦਿੰਦੇ ਪਾਕਿਸਤਾਨ ਦੇ ਵਿੱਚ। ਜੇ ਪਾਕਿਸਤਾਨ ਤੋਂ ਬਾਹਰ ਆ ਕੇ ਚਲੋ ਬੰਦਾ ਡਿਪੋਰਟ ਹੋ ਜਾਂਦਾ, ਉਹ ਟਰਾਈ ਕਰਕੇ ਕਿਸੇ ਹੋਰ ਪਾਸੇ ਜਾਣ ਜੋਗਾ ਹੁੰਦਾ, ਅਤੇ ਤੁਸੀਂ ਸਾਨੂੰ ਹੁਣ ਉਸ ਪਾਸੇ ਵੀ ਨਹੀਂ ਜਾਣ ਦਿੰਦੇ। ਸਾਡਾ ਪਾਸਪੋਰਟ ਹੀ ਮਨਸੂਖ ਕਰ ਦਿਓਗੇ 5 ਸਾਲ ਵਾਸਤੇ। ਉਹ ਅੱਲਾ ਦੇ ਬੰਦੇ ਹੋ, ਕੁਛ ਸੋਚੋ। ਆਪ ਸਾਡੀ ਜਗ੍ਹਾ 'ਤੇ ਆਪ ਆ ਕੇ ਦੇਖੋ ਨਾ ਤੁਸੀਂ। 1 ਸਾਲ ਕਹਿਣਾ 1 ਮਹੀਨਾ 2-3 ਮਹੀਨੇ 1 ਮਹੀਨਾ ਕੱਟੋ ਤੁਸੀਂ ਕਿਸਾਨੀ 'ਚ 6 ਮਹੀਨੇ ਲਾਓ, 6 ਮਹੀਨੇ ਬਾਅਦ ਫਸਲ ਆਉਂਦੀ, ਤੁਹਾਡਾ ਮੂੰਹ ਦੂਏ ਪਾਸੇ ਲੱਗ ਜੂ। ਪ੍ਰਦੇਸ਼ 'ਚ ਆ ਕੇ 1 ਮਹੀਨਾ ਮਜ਼ਦੂਰੀ ਕਰੋ,
ਤੁਹਾਨੂੰ ਪਤਾ ਲੱਗ ਜਾਊ ਕਿ ਪ੍ਰਦੇਸ਼ ਹੁੰਦਾ ਕੀ ਤੇ ਮਜ਼ਦੂਰੀ ਕਿਵੇਂ ਹੁੰਦੀ ਤੇ ਕਿਵੇਂ ਕਾਨੂੰਨ ਬਣਾਈਦੇ ਆ। ਵੱਡੀਆਂ ਵੱਡੀਆਂ ਏਸੀ ਗੱਡੀਆਂ 'ਚ ਏਸੀਆਂ ਥੱਲੇ ਬਹਿ ਕੇ ਜਾਂ ਵੱਡੇ ਵੱਡੇ ਕਮਰਿਆਂ 'ਚ ਏਸੀਆਂ ਥੱਲੇ ਬਹਿ ਕੇ ਫੈਸਲੇ ਕਰ ਦਿੰਦੇ, ਫੈਸਲੇ ਨਹੀਂ ਹੁੰਦੇ। ਠੀਕ ਆ, ਮੰਗਣ ਵਾਲੇ ਤਾਂ ਸਾਡੇ ਸਿਆਸਤਦਾਨ ਮੰਗਣ ਵਾਲੇ ਸਭ ਤੋਂ ਵੱਡੇ ਆ, ਉਹਨਾਂ ਦੇ ਪਹਿਲੇ ਵੀਜ਼ੇ ਮਨਸੂਖ ਕਰੋ, ਉਹਨਾਂ ਨੂੰ ਡਿਪੋਰਟ ਕਰੋ। ਉਹਨਾਂ ਵੱਡੇ ਬੰਦੇ ਵਾਸਤੇ ਪਾਕਿਸਤਾਨ ਦੇ ਵਿੱਚ ਕੋਈ ਕਾਨੂੰਨ ਨਹੀਂ। ਅੱਜ ਵੀ ਦੇਖ ਲਓ ਵੀਜ਼ੇ ਡਿਪੋਰਟ ਹੁੰਦਾ, ਬੰਦੇ ਡਿਪੋਰਟ ਹੋਣਗੇ ਪਾਕਿਸਤਾਨ ਜਾਣਗੇ, ਜਿਹਨਾਂ ਕੋਲ 4 ਰੁਪਈਏ ਹੋਣਗੇ ਉਹ ਪਾਸਪੋਰਟ ਨਵਾਂ ਬਣਾ ਕੇ ਜਾਂਦੇ ਵੇਖੋਗੇ ਤੁਸੀਂ, ਨਾ ਜਾਂਦੇ ਵੇਖੋ ਮੈਨੂੰ ਫੜ ਲਿਓ। ਕੀ ਗੱਲ, ਪਾਕਿਸਤਾਨ ਦੇ ਵਿੱਚ ਜਿਹਦੇ ਕੋਲ ਮਾਲ ਹੈ ਉਹਦਾ ਕੰਮ ਹੈ, ਜਿਸकी ਲਾਠੀ ਉਸकी ਭੈਂਸ, ਇਹ ਕੰਮ ਚੱਲਦਾ ਜੀ। ਮੇਰੀ ਅਪੀਲ ਹੈ ਇਹਨਾਂ ਸਾਰੇ ਯੂਟਿਊਬਰਾਂ ਅੱਗੇ ਵੀ, ਟਿਕਟੋਕਰਾਂ ਅੱਗੇ ਵੀ, ਵਲੋਗਰਾਂ ਅੱਗੇ ਵੀ, ਸਿਆਸਤਦਾਨਾਂ ਅੱਗੇ ਵੀ ਕਿ ਯਾਰ ਖੁਦਾਰਾ ਕੋਈ ਰਿਆਇਤ ਕਰੋ, ਖੁਦਾਰਾ ਕੁਛ ਰਿਆਇਤ ਕਰੋ, ਪਾਕਿਸਤਾਨ ਦੇ ਬੱਚਿਆਂ 'ਤੇ ਕੁਛ ਰਿਆਇਤ ਕਰੋ, ਪਾਕਿਸਤਾਨ ਦੀ ਨੈਸ਼ਨੈਲਿਟੀ ਹੋਲਡਰਾਂ 'ਤੇ ਕੁਛ ਰਿਆਇਤ ਕਰੋ, ਸਾਨੂੰ ਪਾਕਿਸਤਾਨੀ ਸ਼ਹਿਰੀ ਰਹਿਣ ਦਿਓ, ਖੁਦਾਰਾ ਰਹਿਣ ਦਿਓ, ਕੁਝ ਰਿਆਇਤ ਕਰੋ। ਮੈਂ ਨਹੀਂ ਕਹਿੰਦਾ ਕਿ ਬਿਲਕੁਲ ਖ਼ਤਮ ਨਾ ਕਰੋ ਕਾਨੂੰਨ, ਕਾਨੂੰਨ ਰੱਖੋ, ਲੇਕਿਨ ਉਹਨਾਂ ਵਾਸਤੇ ਕਿ ਜਿਹੜੇ ਇਸ ਕਾਨੂੰਨ ਦੇ ਜ਼ਦ 'ਚ ਆਉਂਦੇ ਉਹਨਾਂ ਨੂੰ ਫੜੋ, ਯਾਨੀ ਕਿ ਕ੍ਰਿਮੀਨਲ ਹੋ ਗਏ, ਮੰਗਣ ਵਾਲੇ ਹੋ ਗਏ, ਇਹਨਾਂ ਨੂੰ ਫੜੋ। ਵੀਡੀਓ ਲੰਮੀ ਹੋ ਗਈ, ਮਾਜ਼ਰਤ। ਬਾਕੀ ਕੁਛ ਗੌਰ ਕਰੋ, ਖੁਦਾਰਾ ਕੁਛ ਗੌਰ ਕਰੋ। ਸਾਡੀ ਇੱਥੇ ਜਾਨ ਤੇ ਬਣੀ ਹੁੰਦੀ ਹੈ ਤੇ ਤੁਸੀਂ ਆਪਣਾ ਯਾਨੀ ਕਿ ਕਾਨੂੰਨ ਬਿਨਾਂ ਸੋਚੇ ਸਮਝੇ ਤੁਸੀਂ ਕਾਨੂੰਨ ਬਣਾ ਕੇ ਤਿਆਰ ਕਰਤਾ ਜੀ, ਕਾਨੂੰਨ ਬਣ ਗਿਆ, ਡਿਪੋਰਟ ਕਰ ਦਿਓ ਜੀ, ਕਰ ਦਿਓ। ਜਿਹੜੇ ਡਿਪੋਰਟ ਹੋ ਕੇ ਆ ਰਹੇ ਉਹਨਾਂ ਦਾ ਪਾਸਪੋਰਟ ਮਨਸੂਖ ਕਰ ਦਿਓ। ਖੁਦਾਰਾ ਕੁਛ ਹੋਸ਼ ਦੇ ਨਾਖਣ ਲਾਓ, ਕੋਈ ਅਕਲ ਨਾਲ ਗੱਲ ਕਰੋ, ਕੋਈ ਸੋਚ ਸਮਝ ਕੇ ਕਰਿਆ ਕਰੋ ਕਿ ਪਾਕਿਸਤਾਨ ਦੇ ਵਿੱਚੋਂ ਸੋਚੋ ਤਾਂ ਸਹੀ ਕਿੰਨੇ ਬੰਦੇ ਬਾਹਰ ਹੈ, ਨੌਜਵਾਨ ਨਸਲ 'ਚੋਂ ਕਿੰਨੇ ਬਾਹਰ ਹੈ। ਤੁਹਾਡੀ ਨੌਜਵਾਨ ਨਸਲ ਬਾਹਰ ਸਾਰੀ, ਹਰ ਬੰਦਾ ਜਿਹਦਾ ਹਿਸਾਬ ਲੱਗਦਾ ਸ਼ਨਾਖਤੀ ਕਾਰਡ ਬਣਾਉਂਦਾ, ਪਾਸਪੋਰਟ ਬਣਾਉਂਦਾ ਬਾਹਰ, ਪਾਕਿਸਤਾਨ ਦੇ ਵਿੱਚ ਹੈ ਹੀ ਕੁਛ ਨਹੀਂ। ਅੱਲਾ ਦੇ ਬੰਦੇ, ਪਾਕਿਸਤਾਨ ਸੋਨੇ ਦਾ ਮੁਲਕ ਹੈ, ਜੇ ਇਹਨੂੰ ਸਿਆਸਤਦਾਨ ਬਣਨ ਦੇਣ ਤਾਂ ਮੇਰੀ ਅਪੀਲ ਹੈ ਸਾਰਿਆਂ ਅੱਗੇ, ਖੁਦਾਰਾ ਮੇਰੀ ਵੀਡੀਓ ਵੀ ਅੱਗੇ ਭੇਜੋ, ਆਵਾਜ਼ ਬਣੋ। ਓਵਰਸੀਜ਼ਾਂ ਨੇ ਆਪਣੀ ਆਵਾਜ਼ ਆਪ ਬਣਨਾ, ਇਹਨਾਂ ਰਾਣਾ ਨਸੀਰ ਅੰਜਮ ਸਰੋਇਆ, ਇਹਨਾਂ ਅੱਗੇ ਤਾਂ ਮੇਰੀ ਅਪੀਲ ਹੈ, ਅਗਰ ਮੰਨ ਲੈਣਗੇ ਠੀਕ ਆ, ਨਹੀਂ ਮੰਨਣਗੇ ਤਾਂ ਉਹਨਾਂ ਨੂੰ ਕੋਈ ਚੀਜ਼ ਦਾ ਭਾਰ ਨਹੀਂ ਹੈ। ਅੰਜਮ ਸਰੋਇਆ ਨੂੰ ਘਾਟਾ ਪਿਆ, ਉਹਨਾਂ ਨੂੰ ਕਿਸਾਨ ਦੇ ਨਾਲ ਟੁਰੇ ਹੋ, ਉਹਨਾਂ ਨੂੰ ਆਪਣੀ ਸਬਜ਼ੀ 'ਚੋਂ ਘਾਟਾ ਪਿਆ, ਉਹਨਾਂ ਨੇ ਵੀਡੀਓ ਦਸਤੀ ਬਣਾ ਦਿੱਤੀ। ਉਹਨਾਂ ਨੂੰ ਕਿਸੇ ਹੋਰ ਕੰਮ ਤੋਂ ਘਾਟਾ ਪੈਣਾ, ਉਹਨਾਂ ਨੇ ਦਸਤੀ ਵੀਡੀਓ ਬਣਾ ਦੇਣੀ। ਕੋਈ ਵੀ ਵਲੋਗਰ ਆ, ਹਰ ਬੰਦਾ ਮੈਂ ਆਪਣੇ ਢੇਡ ਤੇ, ਸਾਨੂੰ ਹੁਣ ਸਾਡੇ ਵਾਸਤੇ ਲੱਗੀ ਸਾਨੂੰ ਅੱਗ ਕਿ ਸਾਡੇ ਪਾਸਪੋਰਟ ਜਿਹੜਾ ਬੰਦਾ ਸਾਡਾ ਪ੍ਰਦੇਸੀ ਭਰਾ, ਪ੍ਰਦੇਸੀ ਸਾਰੇ ਇੱਕ ਦੂਜੇ ਨੂੰ ਬੜਾ ਭਰਾ ਸਮਝਦੇ, ਜਦੋਂ ਪ੍ਰਦੇਸ਼ 'ਚ ਆ ਜਾਂਦੇ, ਖਾਸ ਕਰ ਪ੍ਰਦੇਸੀ ਭਰਾ ਡਿਪੋਰਟ ਹੋ ਕੇ ਜਾਏਗਾ ਤਾਂ ਹੀ ਹੈ, ਉਹਦਾ ਪਾਸਪੋਰਟ ਮਨਸੂਖ ਹੋਏਗਾ, ਸਾਨੂੰ ਅੱਗ ਲੱਗੀ ਕਿ ਨਹੀਂ ਯਾਰ ਸਾਡਾ ਨੁਕਸਾਨ ਹੁੰਦਾ ਪਿਆ। ਮੈਂ ਬੋਲ ਪਿਆ, ਕਈ ਹੋਰ ਬੋਲੇ, ਕਈ ਮੁੰਡੇ ਬੋਲਣਗੇ, ਕਈ ਬੋਲੇ ਆ। ਖੁਦਾਰਾ ਕੋਈ ਹੋਸ਼ ਦੇਣਾ ਕਰ ਲਓ ਪਾਕਿਸਤਾਨੀ ਹੁਕੂਮਤ, ਮਿਹਰਬਾਨੀ।